ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਮੈਂ ਕਿਹਾ ਸੀ ਨਾ ਦੁਨੀਆ ਦੀ ਹਰ ਜ਼ੁਬਾਨ ਨੇ ਆਪਣੀ ਮਾਂ ਬੋਲੀ 'ਚ ਪੜ੍ਹਾ ਕੇ ਤਰੱਕੀ ਕੀਤੀ ਹੈ। ਤੇ ਭਰਾ ਨੇ ਕमेंट ਕੀਤਾ है तरक्की के लिए माँ बोली की नहीं अक्ल दयानतदारी मिसबत सोच और मेहनत करने का जज्बा होना चाहिए। ਯਾਨੀ ਕਿ ਸਾਡੇ 'ਚ ਅਕਲ ਕੋਈ ਨਹੀਂ ਪੂਰੇ ਪਾਕਿਸਤਾਨੀ 26 ਕਰੋੜ ਲੋਕਾਂ 'ਚ। ਦਿਆਨਤਦਾਰ ਤੇ ਅਸੀਂ ਹੈ ਹੀ ਨਹੀਂ, ਅਸੀਂ ਬੜੇ ਵੱਡੇ ਬੇਈਮਾਨ ਆ। ਸਾਡੀ ਮੁਸਬਤ ਸੋਚ ਵੀ ਨਹੀਂ ਹੈ, ਅਸੀਂ ਤਰੱਕੀ ਨਹੀਂ ਕਰਨਾ ਚਾਹੁੰਦੇ ਤੇ ਮਿਹਨਤ ਤੇ ਅਸੀਂ ਕਰ ਹੀ ਨਹੀਂ ਰਹੇ। ਇੱਥੇ ਜਦੋਂ ਦੋ ਨੌਕਰੀਆਂ ਅਸੀਂ ਕਰਨੇ ਆ ਨਾ ਯੂਰਪ 'ਚ ਜਾਂ ਸਾਊਦੀ ਅਰਬ 'ਚ ਅਸੀਂ ਇੱਟਾਂ ਚੁੱਕ ਰਹੇ ਹਾਂ, ਅਸੀਂ ਮਿਹਨਤ ਨਹੀਂ ਕਰ ਰਹੇ ਹੁੰਦੇ। ਅਸੀਂ ਇੰਝ ਬਦਦਿਲੀ ਦੇ ਨਾਲ ਜਜ਼ਬਾ ਹੀ ਨਹੀਂ ਹੈ ਸਾਡੇ 'ਚ। ਅਸੀਂ ਬਸ ਇੱਟਾਂ ਚੁੱਕ ਰਹੇ ਹਾਂ, ਮਜ਼ਦੂਰੀਆਂ ਕਰ ਰਹੇ ਹਾਂ, ਬਰਗਰ ਲਾ ਰਹੇ ਹਾਂ, ਸਾਰੇ ਦੁਨੀਆ ਦੇ ਛੋਟੇ ਛੋਟੇ ਕੰਮ ਅਸੀਂ ਕਰ ਰਹੇ ਹਾਂ। ਆਪਣੀ ਮਾਂ ਬੋਲੀ ਦੀ ਨਹੀਂ ਜ਼ਰੂਰਤ ਹੁੰਦੀ। ਫਰੈਂਚ ਮਾਂ ਦੀ ਜ਼ਰੂਰਤ ਹੈ, ਉਹਦੀ ਬੋਲੀ ਦੀ ਜ਼ਰੂਰਤ ਹੈ, ਜਰਮਨ ਮਾਂ ਬੋਲੀ ਦੀ ਜ਼ਰੂਰਤ ਹੈ, ਇੰਗਲਿਸ਼ ਮਾਂ ਬੋਲੀ ਦੀ ਜ਼ਰੂਰਤ ਹੈ, ਪੰਜਾਬੀ ਦੀ ਜ਼ਰੂਰਤ ਨਹੀਂ। ਅਤੇ ਨਾਲੇ ਪੰਜਾਬੀ ਮੈਂ ਤਾਂ ਨਾ ਯਾਰ ਜਿਹੜੇ ਬੱਚਿਆਂ ਨੂੰ ਜੁਰਮਾਨਾ ਕਰਦੇ ਨੇ ਕਿੱਡਾ ਗਲਤ ਕਰ ਰਹੇ ਨੇ। ਪੰਜਾਬੀ ਬੱਚੇ ਸਕੂਲ 'ਚ ਜੇ ਪੰਜਾਬੀ ਬੋਲਣ ਜੁਰਮਾਨਾ, ਮਾਂ ਪਿਓ ਨੂੰ ਜੁਰਮਾਨਾ ਹੋਣਾ ਚਾਹੀਦਾ। ਸਾਡੇ ਮਾਂ ਪਿਓ ਨੂੰ ਜੇਲੇ ਦੇਣਾ ਚਾਹੀਦਾ ਕਿ ਉਹਨਾਂ ਨੇ ਸਾਨੂੰ ਪੰਜਾਬੀ ਕਿਉਂ ਸਿਖਾਈ ਹੈ। ਜਿਹੜਾ ਬੰਦਾ ਪਾਕਿਸਤਾਨ 'ਚ ਪੰਜਾਬੀ ਬੋਲਦਾ ਹੈ ਉਹਨੂੰ ਫੜ ਕੇ ਜੇਲੇ ਦਿਓ ਤਾਂ ਕਿ ਮੁਲਕ ਤੇਜ਼ੀ ਨਾਲ ਤਰੱਕੀ ਕਰੇ। ਕਿਉਂਕਿ ਜਿੰਨੀ ਦੇਰ ਤੱਕ ਪੰਜਾਬੀ ਜ਼ਿੰਦਾ ਹੈ, ਮੈਂ ਪੰਜਾਬੀ ਬੋਲ ਰਿਹਾ, ਅਸੀਂ ਸਾਡੇ ਮਾਂ ਪਿਓ ਬੋਲ ਰਹੇ ਨੇ, ਬੱਚੇ ਤਾਂ ਚਲੋ ਸਾਡੇ ਨਹੀਂ ਬੋਲ ਰਹੇ, ਸਾਨੂੰ ਜਾਂ ਤਾਂ ਤੁਸੀਂ ਜੇਲੇ ਦੇ ਦਿਓ ਜਾਂ ਉਂਝ ਹੀ ਸਾਡਾ ਖਾਤਮਾ ਕਰ ਦਿਓ ਤਾਂ ਕਿ ਦੁਨੀਆ ਤੋਂ ਪੰਜਾਬੀ ਜਲਦੀ ਜਲਦੀ ਮੁੱਕੇ ਔਰ ਪਾਕਿਸਤਾਨ ਤੇਜ਼ੀ ਨਾਲ ਤਰੱਕੀ ਦੀ ਮਨਾਜ਼ਿਲ ਤੈਅ ਕਰੇ। ਆਲਰੇਡੀ ਅਸੀਂ ਬਹੁਤ ਜ਼ਿਆਦਾ ਤਰੱਕੀ ਕਰ ਚੁੱਕੇ ਹਾਂ ਕਿਉਂਕਿ ਤਰੱਕੀ ਵਾਸਤੇ ਆਪਣੀ ਮਾਂ ਬੋਲੀ ਨਹੀਂ ਦੁਸ਼ਮਣ ਦੀ ਮਾਂ ਬੋਲੀ ਦੀ ਜ਼ਰੂਰਤ ਹੈ।